ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਇਹਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ ਸੋਮਵਾਰ ਦੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਸਤਪਾਲ ਸਿੰਘ, ਟ੍ਰੇਸੀ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ, ਮੇਜਰ ਸਿੰਘ ਫਰੈਜ਼ਨੋ ਤੋਂ GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਕੋਲ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209-277-0113। ਨਾਲ ਹੀ ਸ਼ਿਕਾਗੋ ਪੀਜ਼ਾ ਵਿਦ ਏ ਟਵਿਸਟ, ਜਿਨ੍ਹਾਂ ਕੋਲ ਹਰ ਤਰ੍ਹਾਂ ਦਾ ਵੈਜ, ਨੋਨ ਵੈਜ, ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ, ਲੋਕੇਸ਼ਨ ਦੀ ਜਾਣਕਾਰੀ ਲਈ ਵੈਬਸਾਈਟ ਵਿਜ਼ਿਟ ਕਰੋ chicagopizzatwist.com। 15% ਡਿਸਕਾਊਂਟ ਦੇ ਲਈ ਕੂਪਨ ਕੋਡ 1313 ਇਸਤੇਮਾਲ ਕਰੋ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬੜੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਵਿੱਚ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ। ਕਹਿੰਦੇ CBI ਵੱਲੋਂ ਪੱਛਮੀ ਬੰਗਾਲ ਦੇ ਮੁੱਖ ਸਕੱਤਰ, DGP ਤੇ ਪੁਲਿਸ ਕਮਿਸ਼ਨਰ ਖਿਲਾਫ ਪਟੀਸ਼ਨ। ਬਿਲਕੁਲ, ਇਹਨਾਂ ਦੇ ਖਿਲਾਫ ਪਟੀਸ਼ਨ ਇਹਨਾਂ ਨੇ ਪਾ ਦਿੱਤੀ ਹੈ ਸੁਪਰੀਮ ਕੋਰਟ ਤੇ ਜਾ ਕੇ। ਇਹਨਾਂ ਨੇ ਚਾਰਾਜੋਈ ਇਹ ਕੀਤੀ ਸੀਗੀ ਕਿ ਅੱਜ ਹੀ ਸੁਣਵਾਈ ਕਰ ਦਿਓ। ਤਾਂ ਸੁਪਰੀਮ ਕੋਰਟ ਨੇ ਆਖਿਆ ਕਿ ਅੱਜ ਇਹ ਸੁਣਵਾਈ ਨਹੀਂ ਹੋ ਸਕਦੀ, ਸੁਣਵਾਈ ਕੱਲ ਨੂੰ ਹੋਊਗੀ। ਤਾਂ ਇਹਨਾਂ ਨੇ ਉੱਥੇ ਦਲੀਲ ਦਿੱਤੀ ਸੀਗੀ ਕਿ ਜਿਹੜਾ ਪੁਲਿਸ ਕਮਿਸ਼ਨਰ ਆ ਕੋਲਕਾਤੇ ਦਾ, ਉਹ ਸਬੂਤ ਮਿਟਾ ਸਕਦਾ, ਤਾਂ ਉਹ ਸਬੂਤਾਂ ਨਾਲ ਛੇੜਛਾੜ ਕਰਦਾ ਪਿਆ। ਸੁਪਰੀਮ ਕੋਰਟ ਨੇ ਉਹਨਾਂ ਆਖਿਆ ਕਿ ਤੁਸੀਂ ਏਦਾਂ ਕਰੋ, ਪੁਖਤਾ ਸਬੂਤ ਲੈ ਆਓ ਤੇ ਫੇਰ ਪੁੱਛਾ ਇਹਨਾਂ ਦੀਆਂ ਅਸੀਂ ਆਪੇ ਚੁਕਾ ਦਿਆ। ਤੁਹਾਡੇ ਕੋਲ ਕੋਈ ਠੋਸ ਇਸ ਗੱਲ ਦਾ ਸਬੂਤ ਹੈ ਕਿ ਉਹ ਸਬੂਤਾਂ ਦੇ ਨਾਲ ਛੇੜਛਾੜ ਕਰਦੇ ਪਏ ਆ ਜਾਂ ਕਰ ਸਕਦੇ ਆ ਜਾਂ ਕਰਨਗੇ, ਤਾਂ ਇਸ ਚੀਜ਼ ਦਾ ਪੁਖਤਾ ਤੁਸੀਂ ਸਬੂਤ ਲੈ ਆਓ, ਫਿਰ ਅੱਗੇ ਅਸੀਂ ਜਾਣੀਏ ਤੇ ਸਾਡਾ ਕੰਮ ਜਾਣ। ਇਹ ਸੁਣਵਾਈ ਹੋਈ ਆ, ਪਰ ਮਮਤਾ ਬੈਨਰਜੀ ਆ ਜਿਹੜੀ, ਉਹ ਹਾਲੇ ਵੀ ਧਰਨੇ ਤੇ ਬੈਠੀ ਹੋਈ ਆ। ਜਦੋਂ ਖਬਰਾਂ ਲਾਸਟ ਅਪਡੇਟ ਆਈ ਆ ਖਬਰਾਂ ਦੀ, ਤਾਂ ਉਸ ਸਮੇਂ ਵੀ ਉਹ ਧਰਨੇ ਤੇ ਬੈਠੀ ਹੋਈ ਸੀ। ਕੁੱਲ ਮਿਲਾ ਕੇ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਹੁਣ ਫੇਰ ਸੰਵਿਧਾਨਕ ਸੰਕਟ ਹੀ ਪੈਦਾ ਹੋ ਗਿਆ। ਜਿੱਦਾਂ ਅੱਗੇ ਆਪਾਂ ਇੱਕ ਵਾਰੀ ਦੇਖਿਆ ਸੀਗਾ ਕਿ ਅਰਵਿੰਦ ਕੇਜਰੀਵਾਲ ਬਨਾਮ ਕੇਂਦਰ ਸਰਕਾਰ, ਜਾਂ ਉਹ ਰਾਜਪਾਲ, ਉਪ ਰਾਜਪਾਲ ਸੀਗਾ ਜਿਹੜਾ ਲੈਫਟੀਨੈਂਟ ਗਵਰਨਰ ਸੀਗਾ, ਤਾਂ ਇੱਕ ਤਰ੍ਹਾਂ ਨਾਲ ਗੇਮ ਇਹੀ ਬਣ ਗਈ ਸੀਗੀ, ਕੇਂਦਰ ਵਰਸਸ ਕੇਜਰੀਵਾਲ। ਤਾਂ ਓਦਾਂ ਹੀ ਹੁਣ ਇਹ ਗੇਮ ਬਣ ਗਈ ਆ ਮਮਤਾ ਬੈਨਰਜੀ ਵਰਸਸ ਕੇਂਦਰ। ਇਹਦੇ ਵਿੱਚ ਦੇਖੋ, ਜੇ ਤਾਂ ਹੁਣ ਤੁਸੀਂ ਸੋਸ਼ਲ ਮੀਡੀਆ ਦਾ ਟ੍ਰੈਂਡ ਵੇਖੋਗੇ, ਉੱਥੇ ਵੀ ਇਸੇ ਤਰ੍ਹਾਂ ਦੀ ਪਾਟੋ ਧਾ ਪਿਆ ਕਿ ਜਿਹੜੇ ਭਗਤ ਆ, ਮੋਦੀ ਭਗਤ ਆ, ਉਹ ਮਮਤਾ ਬੈਨਰਜੀ ਦੀ ਰੱਜ ਕੇ ਕਿਰਦਾਰਕੁਸ਼ੀ ਵੀ ਕਰਦੇ ਪਏ, ਰੱਜ ਕੇ ਟ੍ਰੋਲ ਵੀ ਕਰਦੇ ਪਏ, ਰੱਜ ਕੇ ਭੰਡੀ ਪ੍ਰਚਾਰ ਵੀ ਕਰਦੇ ਪਏ ਆ। ਪਰ ਜੇ ਦੂਸਰੇ ਪਾਸੇ ਆ ਜਾਓਗੇ ਕੁਛ ਹੋਰ ਜਿਹੜੇ ਉਹਨਾਂ ਦੇ ਵਿਰੋਧੀ ਆ, ਜੇ ਉਹਨਾਂ ਦੀਆਂ ਟੀਕਾ ਟਿੱਪਣੀਆਂ ਪੜੋਗੇ ਤੇ ਉਹ ਕਹਿੰਦੇ ਆ ਕਿ ਵਾਕਿਆ ਦੀਦੀ ਨੇ ਦਾਦਾਗਿਰੀ ਕਰਕੇ ਨਜ਼ਾਰਾ ਹੀ ਲਿਆ ਦਿੱਤਾ। ਸੋ ਦੋ ਤਰ੍ਹਾਂ ਦੇ ਵਿਚਾਰ ਆ, ਦੋ ਤਰ੍ਹਾਂ ਦਾ ਓਪੀਨੀਅਨ ਆ। ਪਰ ਕਹਾਣੀ ਅਸਲ 'ਚ ਇਹ ਆ ਕਿ ਦੋਨੇ ਹੀ ਆਪੋ ਆਪਣੀ ਜਗ੍ਹਾ ਤੇ ਗਲਤ ਆ। ਕੇਂਦਰ ਨੇ ਜੋ CBI ਦੀ ਕਵਰਤੋਂ ਕੀਤੀ ਹੈ ਤੇ ਜੋ ਕਰਦੀ ਪਈ ਆ, ਉਹ ਗਲਤ ਰੀਤ ਆ। ਔਰ ਜਿਸ ਤਰੀਕੇ ਨਾਲ ਇਹਨਾਂ ਨੇ ਜਾ ਕੇ ਉੱਥੇ ਇਹਨਾਂ ਦੇ ਪੁਲਿਸ ਕਮਿਸ਼ਨਰ ਨੂੰ ਘੇਰਾ ਪਾਇਆ ਔਰ ਦੱਸਦੇ ਆ ਕਿ ਉਹਨਾਂ ਦੇ ਕੋਲ ਵਾਰੰਟ ਵੀ ਨਹੀਂ ਸੀਗੇ, ਤਾਂ ਜਿੱਦਾਂ ਇੱਕ ਖਾਸ ਐਕਟ ਆ ਜਿਹਦੇ ਤਹਿਤ ਇਹਨਾਂ ਨੂੰ ਥੋੜ੍ਹੀ ਖੁਦ ਮੁਖਤਿਆਰੀ ਮਿਲਦੀ CBI ਵਾਲਿਆਂ ਨੂੰ, ਤਾਂ ਉਸ ਐਕਟ ਦੀ ਵੀ ਪਾਲਣਾ ਨਹੀਂ ਕੀਤੀ ਗਈ। ਕਿਉਂਕਿ ਉਹਦੇ ਵਿੱਚ ਇਹ ਵੀ ਪ੍ਰਬੰਧ ਆ ਕਿ CBI ਜਾ ਸਕਦੀ ਆ, ਕਿਤੇ ਵੀ ਜਾ ਸਕਦੀ ਆ, ਪਰ ਸੰਬੰਧਿਤ ਰਾਜ ਤੋਂ ਪਰਮਿਸ਼ਨ ਲੈਣੀ, ਜਾਂ ਕਹਿ ਲਈਏ ਤਾਲਮੇਲ ਬਣਾਉਣਾ ਲਾ। ਉਹ ਕਹਿੰਦੇ ਆ ਬੰਗਾਲ ਵਾਲੇ ਕਿ ਇਹਨਾਂ ਨੇ ਪ੍ਰਕਿਰਿਆ ਜਿਹੜੀ ਪੂਰੀ ਨਹੀਂ ਕੀਤੀ। ਤਾਂ ਦੂਸਰਾ ਪੱਖ ਉੱਧਰੋਂ ਇਹ ਆ ਕਿ ਮਮਤਾ ਬੈਨਰਜੀ ਦੇ ਖੁਦ ਨੇੜਲੇ ਬੰਦੇ, ਇੱਥੋਂ ਤੱਕ ਕੁਛ ਮੰਤਰੀ ਵੀ ਸੀਗੇ, ਕੁਛ ਇਹਨਾਂ ਦੇ MP ਸੀਗੇ, ਉਹ ਇਸ ਮਾਮਲੇ 'ਚ ਪਹਿਲਾਂ ਹੀ ਫਸ ਚੁੱਕੇ ਆ। ਇਹ ਮਾਮਲਾ ਅਸਲ ਦੇ ਵਿੱਚ UPA ਸਰਕਾਰ ਵੇਲੇ ਦਾ, ਮੋਦੀ ਸਰਕਾਰ ਉਦੋਂ ਆਈ ਵੀ ਨਹੀਂ ਸੀਗੀ ਜਦੋਂ ਇਹ ਜਾਂਚ ਪੜਤਾਲ ਹੈਂਡਓਵਰ ਕੀਤੀ ਗਈ ਹੈ CBI ਨੂੰ। ਤਾਂ ਜਦੋਂ ਉਹ ਬੰਦੇ ਫੜੇ ਗਏ ਸੀ, ਇਹਨਾਂ ਦੇ ਨਾਲ ਦੇ ਜੇਲ੍ਹਾਂ ਤੱਕ ਕੱਟ ਕੇ ਆਏ, ਉਦੋਂ ਮਮਤਾ ਬੈਨਰਜੀ ਨੇ ਕੋਈ ਧਰਨਾ ਨਹੀਂ ਲਾਇਆ। ਹੁਣ ਦੂਸਰੇ ਪੱਖ ਤੋਂ ਉਹਨੂੰ ਵੀ ਖਤਰਾ, ਕਿਉਂਕਿ ਭਾਰਤੀ ਜਨਤਾ ਪਾਰਟੀ ਉੱਥੇ ਖੱਬਿਆਂ ਨੂੰ ਪਛਾੜ ਕੇ ਦੂਜੇ ਨੰਬਰ ਦੀ ਪਾਰਟੀ ਬਣ ਚੁੱਕੀ ਆ। ਤੇ ਕਿਤੇ ਨਾ ਕਿਤੇ ਲੜਾਈ ਇਸੇ ਗੱਲ ਦੀ ਆ ਕਿ ਇਹ ਉੱਥੇ ਪੈਰ ਲਾਉਣਾ ਚਾਹੁੰਦੇ ਆ
ਮਮਤਾ ਬੈਨਰਜੀ ਆ ਜਿਹੜੀ ਉਹ ਇਹਨਾਂ ਦੇ ਪੈਰ ਉੱਤੇ ਲੱਗਣ ਨਹੀਂ ਦੇ। ਸੋ ਲੜਾਈ ਵਿੱਚੋਂ ਇਹ ਆ, ਉਧਰੋਂ CBC ਨੂੰ ਵਰਤਿਆ ਜਾ ਰਿਹਾ ਤੇ ਉਧਰੋਂ ਵਿਰੋਧੀ ਧਿਰ ਜਿਹੜਾ ਉਹ ਆਪਣਾ ਹੱਥ ਕੰਡਾ ਵਰਤਦਾ ਪਿਆ ਕਿ ਦੇਖੋ ਜੀ ਲੋਕਤੰਤਰ ਨੂੰ ਖਤਰਾ ਹੋ ਗਿਆ। ਲੋਕਤੰਤਰ ਤੇ ਕਦੇ ਨਾ ਕਦੇ ਖਤਰੇ ਹੈ ਤੇ ਕੋਈ ਵੱਡੀ ਗੱਲ ਨਹੀਂ ਹੈ। ਜੀ ਜੀ ਜੀ। ਅਗਲੀ ਗੱਲ ਕਰਦੇ ਮਿੰਟੂ ਜੀ ਵੀ SIT ਨੇ ਕਹਿੰਦੇ ਚਰਨਜੀਤ ਸ਼ਰਮਾ ਨੂੰ ਫੇਰ ਰਿਮਾਂਡ ਤੇ ਲਿਆ ਆ। ਦੇਖੋ ਚਰਨਜੀਤ ਸ਼ਰਮਾ ਨੂੰ ਅੱਗੇ ਵੀ ਇਹਨਾਂ ਨੇ ਰਿਮਾਂਡ ਤੇ ਲਿਆ ਸੀ, ਮੇਰੇ ਖਿਆਲ ਦੇ ਨਾਲ 7-8 ਦਿਨ ਦਾ ਰਿਮਾਂਡ ਸੀਗਾ। ਹੁਣ ਉਹ ਖਤਮ ਹੋਇਆ, ਦੁਬਾਰਾ ਫੇਰ ਇਹਨਾਂ ਨੇ ਪੇਸ਼ ਕੀਤਾ ਵਾ ਤੇ ਉਹਦੇ ਵਿੱਚ 5 ਦਿਨ ਦਾ ਰਿਮਾਂਡ ਇਹਨਾਂ ਨੇ ਮੰਗਿਆ ਸੀਗਾ। ਕੋਰਟ ਨੇ ਮਹਿਜ਼ 3 ਦਿਨਾਂ ਦਾ ਰਿਮਾਂਡ ਦਿੱਤਾ ਵਾ। ਇਹ ਹਾਲਾਂਕਿ ਜਿਹੜੇ ਬਚਾਅ ਪੱਖ ਦੇ ਵਕੀਲ ਸੀਗੇ ਉਹਨਾਂ ਨੇ ਇਹ ਵੀ ਦਲੀਲ ਦਿੱਤੀ ਕਿ ਜਦੋਂ 8 ਦਿਨ ਦਾ ਰਿਮਾਂਡ ਇਹਨਾਂ ਨੇ ਲੈ ਲਿਆ, ਹੁਣ ਇਹ ਕਹਿੰਦੇ ਆ ਕਿ ਇੱਕ ਅਸਲਾ ਬਰਾਮਦ ਕਰਨਾ ਜਿਹਦੇ ਨਾਲ ਇਹਨਾਂ ਨੇ ਆਪਣੀ ਜਿਪਸੀ ਤੇ ਸ਼ਰੇ ਮਾਰੇ ਸੀਗੇ, ਤਾਂ ਉਹ ਕਹਿੰਦੇ ਆ ਕਿ 8 ਦਿਨਾਂ 'ਚ ਕੀ ਉਹ ਅਸਲਾ ਬਰਾਮਦ ਨਹੀਂ ਕਰ ਸਕੇ? ਕਿ ਉੱਥੇ ਇਹਦੇ ਤੋਂ ਮਾਲਾ ਫਰਾਈ ਜਾਂਦੇ ਸੀਗੇ, ਉਦੋਂ ਵੀ ਤਾਂ ਪੁੱਛਗਿੱਛ ਹੀ ਕਰਦੇ ਸੀਗੇ। ਸੋ ਹੁਣ ਕੋਰਟ ਨੇ 3 ਦਿਨਾਂ ਦਾ ਜਿਹੜਾ ਜੁਡੀਸ਼ੀਅਲ ਰਿਮਾਂਡ ਪੁਲਿਸ ਰਿਮਾਂਡ ਹੈ ਜਿਹੜਾ ਉਹ ਮਨਜ਼ੂਰ ਕੀਤਾ, ਪ੍ਰਵਾਨ ਕੀਤਾ ਤੇ ਬਾਅਦ ਦੇ ਵਿੱਚ ਫੇਰ ਹੁਣ ਪੇਸ਼ ਕਰਨਗੇ। ਮੇਰੇ ਖਿਆਲ ਦੇ ਨਾਲ ਆਖਰੀ ਰਿਮਾਂਡ ਹੋਊਗਾ। ਜੇ ਤੇ ਕੋਈ ਨਵੀਂ ਕਹਾਣੀ ਪੇਸ਼ ਕਰਦੇ ਆ ਕਿ ਹਾਂਜੀ ਆਹ ਰਿਕਵਰੀ ਹੋ ਗਈ ਆ, ਆਹ ਫਲਾਣੀ ਰਿਕਵਰੀ ਰਹਿੰਦੀ ਆ, ਫਿਰ ਤੇ ਭਾਵੇਂ ਕੋਈ ਇੱਕਾ ਦੁੱਕਾ ਦਿਨਾਂ ਦਾ ਰਿਮਾਂਡ ਮਿਲ ਜਾਵੇ ਭੌਂਕੇ, ਨਹੀਂ ਤੇ ਮੈਨੂੰ ਨਹੀਂ ਲੱਗਦਾ ਕਿ ਹੁਣ ਅੱਗੇ ਰਿਮਾਂਡ ਵਧੂਗਾ। ਇਹ ਲਾਸਟ ਚਾਂਸ ਹੀ ਲੱਗਦਾ। ਤਾਂ ਦੂਜੀ ਅੱਜ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਘਟਨਾ ਇਹ ਘਟੀ ਆ ਕਿ ਇੱਕ ਆਡੀਓ ਵਾਇਰਲ ਹੋਇਆ। ਉਸ ਆਡੀਓ ਦੇ ਵਿੱਚ ਇੱਕ ਅਫਸਰ ਉਹ ਬੋਲਦਾ ਪਿਆ ਜਿਹੜਾ ਇਸ FIR ਦੇ ਵਿੱਚ ਵੀ ਨਾਮਜ਼ਦ ਆ। ਇੱਕ ਦੱਸਦੇ ਆ ਕਿ SSP ਦਾ ਉਸ ਸਮੇਂ ਦਾ ਰੀਡਰ ਸੀਗਾ। ਤਾਂ ਇਹ ਦੋਨੇ ਆਪੋ ਵਿੱਚ ਦੀ ਗੱਲਬਾਤ ਕਰਦੇ ਪਏ ਆ। ਇਹ ਦੋਨੇ ਰੋਂਦੇ ਨਜ਼ਰ ਆਉਂਦੇ ਆ ਉਸ ਸਾਰੀ ਕਹਾਣੀ ਦੇ ਵਿੱਚ। ਤੇ ਕਹਿੰਦੇ ਆ ਜੀ ਕਿ ਆਪਾਂ ਤਾਂ ਗੋਲੀ ਚਲਾਈ ਨਹੀਂ, ਗੋਲੀ ਤੇ ਆ ਕੇ ਉਹ ਲੁਧਿਆਣੇ ਵਾਲਿਆਂ ਨੇ ਚਲਾਈ ਆ। ਯਾਨੀ ਕਹਿਣ ਦਾ ਭਾਵ ਇਹ ਆ ਕਿ ਨਾਂ ਲੈ ਰਹੇ ਆ ਪਾਰਟੀਕੂਲਰ ਕੁਛ ਥਾਣਿਆਂ ਦਾ। ਉਹ SHO ਆਏ ਸੀ ਜਿਹੜੇ ਉਹਨਾਂ ਨੇ ਗਾਲਾਂ ਕੱਢ ਕੇ ਉਹ ਕਹਿੰਦੇ ਆ ਉਹਨਾਂ ਨੇ ਆ ਕੇ ਇੱਥੇ ਫਿਲਮੀ ਅੰਦਾਜ਼ ਦੇ ਵਿੱਚ ਗੋਲੀਆਂ ਚਲਾਈਆਂ, ਫਸਾ ਕੇ ਸਾਨੂੰ ਚਲੇ ਗਏ ਆ। ਆਪ ਹੁਣ ਕਮਿਸ਼ਨ ਨੂੰ ਪੈਸੇ ਦੇ ਕੇ ਪਾਸੇ ਰੁਕਿਆ। ਯਾਨੀ ਇੱਥੋਂ ਤੱਕ ਕਿਹਾ ਜਾ ਰਿਹਾ ਕਿ ਜਿਹੜਾ ਪਹਿਲਾ ਕਮਿਸ਼ਨ ਸੀਗਾ ਉਹਨੂੰ ਰਿਸ਼ਵਤ ਦੇ ਦਿੱਤੀ ਗਈ, ਮਤਲਬ ਕਿ ਆਪਣੇ ਨਾਂ ਕਢਾ ਲਏ ਗਏ। ਇਹ ਵੀ ਉਸ ਆਡੀਓ ਦੇ ਵਿੱਚ ਇਹ ਕਹਿੰਦੇ ਸੁਣਾਈ ਦਿੰਦੇ ਆ ਦੋਨੇ ਹੀ ਆਪੋ ਵਿੱਚ ਦੀ, ਦੋਨੇ ਜਿਹੜੇ ਪੁਲਿਸ ਕਰਮਚਾਰੀ ਆ, ਕਿ ਜਿਹੜੇ ਅਫਸਰ ਹੈ ਸਾਡੇ ਉੱਚ ਅਫਸਰ ਆ ਉਹ ਵੀ ਕਿਤੇ ਨਾ ਕਿਤੇ ਇੱਕ ਦੂਜੇ ਨੂੰ ਠਿੱਡੀ ਲਾਉਣ ਡਏ ਆ। ਹਾਲਾਂਕਿ ਉਸ ਆਡੀਓ ਦੀ ਕਿਸੇ ਨੇ ਹੁਣ ਤੱਕ ਪੁਸ਼ਟੀ ਨਹੀਂ ਕੀਤੀ, ਪਰ ਉਹਦੇ ਵਿੱਚ ਉਸੇ ਨਾਂ ਨਾਲ ਹੀ ਸੰਬੋਧਨ ਕੀਤਾ ਜਾ ਰਿਹਾ ਇੱਕ ਪੁਲਿਸ ਕਰਮਚਾਰੀ ਨੂੰ ਜੋ FIR ਦੇ ਵਿੱਚ ਨਾਮਜ਼ਦ ਆ। ਤਾਂ ਹੁਣ SIT ਕਹਿੰਦੀ ਆ ਕਿ ਅਸੀਂ ਇਸ ਆਡੀਓ ਦੀ ਪੂਰੀ ਜਾਂਚ ਪੜਤਾਲ ਕਰਵਾਵਾਂਗੇ ਤੇ ਉਸ ਤੋਂ ਬਾਅਦ ਫਿਰ ਅਗਲੀ ਕਾਰਵਾਈ ਹੈ ਜਿਹੜੀ ਪਾਵਾਂਗੇ। ਸੋ ਜੇ ਇਹ ਆਡੀਓ ਸੱਚੀ ਆ ਤਾਂ ਮੇਰੇ ਖਿਆਲ ਦੇ ਨਾਲ ਇਹ ਸਭ ਤੋਂ ਵੱਡਾ ਸਬੂਤ ਆ, ਜਿੱਥੇ ਪੁਲਿਸ ਵਾਲੇ ਹੀ ਕਹੀ ਜਾਂਦੇ ਆ ਕਿ ਹਾਂਜੀ ਫਿਲਮੀ ਅੰਦਾਜ਼ 'ਚ ਗੋਲੀਆਂ ਚਲਾਈਆਂ ਜਿੱਦਾਂ ਫਿਲਮ 'ਚ ਚਲਾਉਂਦੇ ਆ। ਤਾਂ ਦੂਸਰੀ ਵੱਡੀ ਗੱਲ ਇਹ ਆ ਕਿ ਦੋਸ਼ੀ ਅਸਲ ਫਿਰ ਹਾਲੇ ਵੀ ਪਾਸੇ ਆ, ਕਿਉਂਕਿ ਜੇ ਇਸ ਆਡੀਓ ਦੀ ਆਪਾਂ ਭਰੋਸੇਯੋਗਤਾ ਮੰਨ ਕੇ ਚੱਲੀਏ ਕਿ ਖਰੀ ਆ ਤਾਂ ਫਿਰ ਇਹ ਵੀ ਤੇ ਸਵਾਲ ਉੱਠੇਗਾ ਨਾ ਕਿ ਜੋ ਗੱਲ ਕਹਿ ਰਹੇ ਆ ਕਿ ਗੋਲੀ ਚਲਾਉਣ ਵਾਲੇ, ਗੋਲੀਆਂ ਮਾਰਨ ਵਾਲੇ ਲੁਧਿਆਣੇ ਤੋਂ ਆਏ ਸੀਗੇ ਜਿਹਨਾਂ ਦੀ ਇੱਧਰ ਡਿਊਟੀ ਵੀ ਨਹੀਂ ਸੀਗੀ, ਤੇ ਉਹ ਤੇ ਅਸਲ ਦੇ ਵਿੱਚ ਫਿਰ ਪਾਸੇ ਬੈਠੇ ਆ। ਤਾਂ ਇਹ ਹੁਣ ਦੇਖਣਾ ਦਿਲਚਸਪ ਹੋਊਗਾ ਕਿ ਉਸ ਆਡੀਓ ਦੇ ਵਿੱਚ ਸੱਚਾਈ ਕਿੰਨੀ ਹੈ। ਕਿ ਜੇ ਸੱਚਾਈ ਆ ਤਾਂ ਫਿਰ ਸੱਚਾਈ ਜਿਹੜੀ ਆ ਉਹ ਹਾਲੇ ਬਹੁਤ ਔਖੀ ਖੰਗਾਲਣੀ ਹੋਊਗੀ, ਕਿਉਂਕਿ ਅਸਲ ਦੋਸ਼ੀ ਆ ਜਿਹੜੇ ਉਹ ਹੋਰ ਵੀ ਨੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਜੈਵੀਰ ਸ਼ੇਰਗਿੱਲ ਨੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਟਿਕਟ ਲਈ ਦਿੱਤੀ ਆ ਅਰਜੀ। ਦੇਖੋ ਇੱਥੇ ਹੁਣ ਕਾਂਗਰਸ ਦੇ ਵਿੱਚ ਠਾਠ ਵੱਜਣ ਰਹੀਆਂ ਨੇ ਚੀਜ਼ਾਂ। ਇਹਨਾਂ ਨੇ ਪਿੱਛੇ ਜੇ ਇੱਕ ਮੀਟਿੰਗ ਕੀਤੀ ਆ, ਉਹਦੇ ਵਿੱਚ ਵੀ ਵਿਚਾਰ ਚਰਚਾ ਹੋਈ ਆ। ਤੇ ਕਾਂਗਰਸ ਦੇ ਵਿੱਚ ਜੋ ਚੱਲ ਰਹੀ ਹੈ, ਜਿਵੇਂ ਹੁਣ ਮੋਦੀ ਹੋਰਾਂ ਦੀ ਆਪਾਂ ਦੇਖੀਏ ਇਸ ਸਮੇਂ ਜਿਹੜੀ ਟੀਮ ਹੈ, ਵੈਸੇ ਤੇ ਉਹਨਾਂ ਦੇ ਵਿੱਚ ਹਾਰੇ ਬਹੁਤ ਸਾਰੇ ਆ। ਸਿਮਰਤੀ ਇਰਾਨੀ ਤੋਂ ਲੈ ਕੇ ਅਰੁਣ ਜੇਤਲੀ ਜਿਹੜੀ ਹਾਰੇ ਬੰਦੇ ਆ ਜਿਹੜੇ ਉਹ ਬਹੁਤੇ ਟੀਮ ਦੇ ਵਿੱਚ। ਪਰ ਉਹਨਾਂ ਦੀ ਟੀਮ 'ਚ ਇੱਕ ਹੋਰ ਵੀ ਵੱਖਰੀ ਗੱਲ ਹੈ ਕਿ ਪਰਿਵਾਰਵਾਦ ਨੂੰ ਨਿੰਦਦੇ ਆ, ਪਰ ਉਹਨਾਂ ਦੇ ਵਿੱਚ ਯਾਰਵਾਦ ਚੱਲਦਾ। ਸੋ ਇੱਧਰ ਦੋਨਾਂ ਦਾ ਮਿਸ਼ਰਣ ਆ। ਕਾਂਗਰਸ ਦੇ ਵਿੱਚ ਪਰਿਵਾਰਵਾਦ ਵੀ ਹੈ, ਯਾਰਵਾਦ ਵੀ ਚੱਲੀ ਜਾਂਦਾ। ਹੁਣ ਜੈਵੀਰ ਸ਼ੇਰਗਿੱਲ ਜਿਹੜਾ ਇਹਨਾਂ ਦਾ ਬਹੁਤ ਵੱਡਾ ਤਰਜਮਾਨ ਹੈ ਨੌਜਵਾਨ ਹੀ ਆ, ਉਹਨੇ ਦਾਅਵਾ ਠੋਕ ਦਿੱਤਾ ਅਨੰਦਪੁਰ ਸਾਹਿਬ ਤੋਂ ਕਿ ਮੈਨੂੰ ਇੱਥੋਂ ਟਿਕਟ ਜਿਹੜੀ ਆ ਉਹ ਦੇ ਦਿਓ ਜੀ। ਪਰ ਅਨੰਦਪੁਰ ਸਾਹਿਬ ਤੋਂ ਜਿੱਥੋਂ ਤੱਕ ਮੈਨੂੰ ਪਤਾ ਇੱਕ ਹੋਰ ਵੀ ਦਾਅਵਾ ਠੋਕਿਆ ਜਾ ਰਿਹਾ, ਉਹ ਆ ਕਿ ਜਿਹੜੀ ਪਿਛਲੀ ਵਾਰੀ ਬੀਬੀ ਅੰਬਿਕਾ ਸੋਨੀ ਹਾਰ ਗਈ ਸੀ ਇੱਥੋਂ, ਉਹ ਆਪਣੇ ਮੁੰਡੇ ਅਨੂਪ ਲਈ ਟਿਕਟ ਮੰਗਣ ਡਈ ਆ। ਤਾਂ ਫੈਮਿਲੀ ਜਿੱਦਾਂ ਕਹੀਏ ਨਾ ਕਿ ਫੈਮਿਲੀ ਸ਼ੋਅ ਜਿਹੜਾ ਚੱਲਦਾ ਪਿਆ ਕਾਂਗਰਸ ਦੇ ਵਿੱਚ, ਉਹਦੇ 'ਚ ਦੂਜਾ ਜਿਹੜਾ ਚਿਹਰਾ ਸਾਹਮਣੇ ਆ ਰਿਹਾ, ਉਹਦੇ 'ਚ ਦੱਸਦੇ ਆ ਕਿ ਰਾਣਾ ਗੁਰਮੀਤ ਸੋਢੀ ਆ ਜਿਹੜਾ, ਉਹ ਆਪਣੇ ਮੁੰਡੇ ਲਈ ਫਿਰੋਜ਼ਪੁਰ ਤੋਂ ਜੁਗਾੜਬੰਦੀ ਕਰਦਾ ਪਿਆ।
ਇਹਦਾ ਇੱਥੇ ਗੁਣਾ ਪੈ ਜਾਵੇ, ਕੰਮ ਸੈੱਟ ਹੋ ਜਾਊਗਾ। ਫਿਰ ਤੀਜੀ ਜਿਹੜੀ ਪਰਿਵਾਰਵਾਦ ਦੀ ਵੰਨਗੀ ਸਾਹਮਣੇ ਆਉਂਦੀ ਆ, ਉਹ ਸਭ ਤੋਂ ਵੱਡੀ ਜਿਹੜੀ ਉਦਾਹਰਨ ਹੈ ਪਰਿਵਾਰਵਾਦ ਦੀ, ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਤੋਂ ਆ। ਦੱਸਦੇ ਆ ਕਿ ਇਹ ਆਪਣੇ ਦੋਤੇ ਨੂੰ ਬਠਿੰਡੇ ਤੋਂ ਮੈਦਾਨ 'ਚ ਉਤਾਰਨਾ ਚਾਹੁੰਦਾ, ਪਰ ਸਮੱਸਿਆ ਇਹ ਆ ਕਿ ਜੇ ਪ੍ਰਨੀਤ ਕੌਰ ਨੂੰ ਟਿਕਟ ਮਿਲਦੀ ਹੈ ਤਾਂ ਤੀਜੀ ਟਿਕਟ ਇਹਨਾਂ ਦੇ ਵਿਹੜੇ 'ਚ ਹੋਊਗੀ, ਜਿਹਦਾ ਰੌਲਾ ਪੈ ਸਕਦਾ। ਹਾਲਾਂਕਿ ਦੱਸਦੇ ਆ ਕਿ ਅੰਦਰ ਖਾਤੇ ਕੁਛ ਕਾਂਗਰਸੀ ਵੀ ਜਿਹੜੇ ਤਿਆਰੀ ਵੱਟੀ ਪਏ ਆ ਕਿ ਇਹਦੇ ਦੋਤੇ ਨੂੰ ਇੱਥੋਂ ਮੈਦਾਨ 'ਚ ਉਤਾਰਿਆ ਜਾਵੇ। ਸੋ ਇਸ ਤਰ੍ਹਾਂ ਦੀਆਂ ਇਹਨਾਂ ਦੇ ਅੰਦਰ ਚਰਚਾਵਾਂ ਚੱਲਦੀਆਂ ਪਈਆਂ। ਹੁਣ ਜੈਵੀਰ ਸ਼ੇਰਗਿੱਲ ਨੂੰ ਟਿਕਟ ਦਿੰਦੇ ਆ ਜਾਂ ਨਹੀਂ ਦਿੰਦੇ, ਇਹਦਾ ਤੇ ਪਤਾ ਨਹੀਂ, ਪਰ ਇੰਨਾ ਜ਼ਰੂਰ ਪਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਅੰਦਰ ਮਾੜੀ ਮੋਟੀ ਠਾਹ ਠੱਕ ਜ਼ਰੂਰ ਹੋਊਗੀ, ਕਿਉਂਕਿ ਹਮੇਸ਼ਾ ਕਾਂਗਰਸ ਦਾ ਟਰੈਕ ਰਿਕਾਰਡ ਰਿਹਾ ਕਿ ਜਦੋਂ ਵੀ ਟਿਕਟਾਂ ਦੀ ਵੰਡ ਹੁੰਦੀ ਆ ਉਦੋਂ ਇਹਨਾਂ ਦਾ ਰੌਲਾ ਜ਼ਰੂਰ ਪੈਂਦਾ, ਕਿਉਂਕਿ ਜਿਹੜੇ ਰਹਿ ਜਾਂਦੇ ਆ ਉਹ ਫਿਰ ਕਈ ਪ੍ਰਕਾਰ ਦੇ ਦੂਜਿਆਂ ਤੇ ਦੋਸ਼ ਲਾਉਂਦੇ ਆ। ਜੀ ਜੀ, ਤੇ ਕਹਾਣੀ ਮੈਨੂੰ ਲੱਗਦਾ ਮਿੰਟੂ ਜੀ ਇੱਕ ਪਾਰਟੀ ਦੀ ਨਹੀਂ, ਸਾਰੀ ਪਾਰਟੀਆਂ 'ਚ ਇੱਦਾਂ ਹੀ ਆ। ਤੇ ਕਹਿੰਦੇ ਇੱਕ ਹੋਰ ਪੁਰਾਣੇ ਅਕਾਲੀ ਨੇ ਕੀਤੀ ਆ ਬਗਾਵਤੀ ਸੁਰ ਬੁਲੰਦ। ਇਹ ਤੇ ਫਿਰ ਪੱਕੀ ਅਕਾਲੀਆਂ ਦੀ ਕਹਾਣੀ ਜਿਹੜੀ ਹੈ ਉਹ ਅੱਗੇ ਵਧੂਗੀ, ਕਿਉਂਕਿ ਇਸ ਮੌਕੇ ਤੇ ਜਿੱਦਾਂ ਟਕਸਾਲੀ ਆ ਜਿਹੜੇ ਉਹ ਬਗਾਵਤੀ ਸੁਰ ਅਖਤਿਆਰ ਕਰਦੇ ਪਏ ਆ, ਉਹ ਤੋਂ ਇਹੋ ਹੀ ਜਾਪਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲ ਅਕਾਲੀ ਦਲ ਲਈ ਇਹ ਆ ਕਿ ਇੱਕ ਤੇ ਉਹ ਸਿਆਸੀ ਸਤ੍ਹਾ ਦੇ ਉੱਤੇ ਆਉਣ ਲਈ ਉੱਤੇ ਥੋੜਾ ਜਿਹਾ ਆਪਣੇ ਆਪ ਨੂੰ ਗਰੋ ਕਰਨ ਵਾਸਤੇ ਜਦੋਜਹਿਦ ਕਰਦਾ ਪਿਆ, ਤਾਂ ਅੰਦਰ ਜਿਹੜਾ ਉਹਨਾਂ ਦੇ ਇੱਕ ਮਾਹੌਲ ਬਣਿਆ ਪਿਆ ਜਿਹਦੇ ਵਿੱਚ ਜੋ ਵੀ ਦੇਖਦਾ ਕਿ ਹਾਂ ਮੈਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਜਾਂ ਮੇਰੀ ਕੋਈ ਬਹੁਤੀ ਪੁੱਛ ਪ੍ਰਤੀਤ ਨਹੀਂ, ਤਾਂ ਉਹ ਝੰਡਾ ਚੁੱਕ ਖਲੋਂਦਾ ਕਿ ਆਹ ਸਹੀ ਸਮਾਂ। ਕਿਉਂਕਿ ਜੇ ਸਰਕਾਰ ਦੇ ਵਿੱਚ ਹੁਣ ਫਿਰ ਤਾਂ ਬੰਦਾ ਚਾਹ ਕੇ ਵੀ ਨਹੀਂ ਬੋਲਦਾ ਕਿ ਇਹਨਾਂ ਦਾ ਕੀ ਪਤਾ ਕੱਲ ਨੂੰ ਕੋਈ ਥਾਣੇਦਾਰ ਘੱਲ ਕੇ ਆਖਣ ਕਿ ਆ ਜਾ ਤੇਰਾ ਵੀਜ਼ਾ ਲਵਾਤਾ। ਉਹ ਹੁਣ ਮੌਕਾ, ਹੁਣ ਖੁੱਲ੍ਹ ਕੇ ਲੋਕ ਜਿਹੜੇ ਉਹ ਬੋਲਦੇ ਪਏ, ਇਹਨਾਂ ਦੇ ਅੰਦਰੋਂ ਹੀ ਬੋਲਦੇ ਪਏ ਆ। ਇਹ ਜਿਹੜੇ ਹੁਣ ਸੱਜਣ ਨਵੇਂ ਬੋਲੇ ਆ, ਇਹਨਾਂ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ, ਦਿੱਲੀ ਦੀ ਰਾਜਨੀਤੀ 'ਚ ਬਹੁਤ ਵੱਡਾ ਨਾਮ ਹੈ ਇਹਨਾਂ ਦਾ, ਖਾਸ ਤੌਰ ਤੇ ਪੰਥਕ ਰਾਜਨੀਤੀ ਦੇ ਵਿੱਚ। ਤੇ ਉਹਨਾਂ ਨੇ ਦੋਸ਼ ਲਾਇਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਵਾਸਤੇ ਕਈ ਵਾਰ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ 2-2 ਘੰਟੇ ਇੰਤਜ਼ਾਰ ਕਰਨਾ ਪੈਂਦਾ। ਉਹ ਕਹਿੰਦੇ ਆ ਕਿ ਇਸ ਲਈ ਹੁਣ ਪਾਰਟੀ 'ਚ ਰਹਿਣ ਨੂੰ ਨਾ ਜੀ ਜਿਹਾ ਨਹੀਂ ਕਰਦਾ। ਉਹ ਕਹਿੰਦੇ ਆ ਕਿ 34 ਸਾਲਾਂ ਤੋਂ 1984 ਦੇ ਜਿਹੜੇ ਸਿੱਖ ਕਤਲੇਆਮ ਦੇ ਦੋਸ਼ੀ ਸੀਗੇ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ ਅਸੀਂ ਲੜਾਈਆਂ ਲੜਦੇ ਰਹਿ ਗਏ ਤੇ ਸਨਮਾਨ ਜਿਹੜੇ ਸੀਗੇ ਉਹ ਝੂਠੇ ਮੂਠੇ ਲੋਕ ਹੀ ਲੈ ਗਏ। ਇਹ ਇੱਕ ਉਹਨਾਂ ਦਾ ਬਹੁਤ ਵੱਡਾ ਦੋਸ਼ ਹੈ। ਇੱਥੋਂ ਤੱਕ ਉਹਨਾਂ ਨੇ ਕਿਹਾ ਕਿ ਬਾਲਾ ਸਾਹਿਬ ਹਸਪਤਾਲ ਨੂੰ ਲੈ ਕੇ ਬੜੀ ਲੜਾਈ ਲੜੀ ਤੇ ਅਕਾਲੀ ਦਲ ਨੂੰ ਕਮੇਟੀ ਵਿੱਚ ਸੱਤਾ ਵੀ ਦਵਾਈ, ਪਰ ਜਦੋਂ ਮਲਾਈ ਦੀ ਗੱਲ ਸਾਹਮਣੇ ਆਈ ਤਾਂ ਪਾਰਟੀ ਭੁੱਲ ਗਈ। ਯਾਨੀ ਕਹਿਣ ਦਾ ਮਤਲਬ ਇਹ ਆ ਕਿ ਜਦੋਂ ਮਲਾਈ ਦਾ ਚਾਂਸ ਮਿਲਿਆ ਤੇ ਉਦੋਂ ਸਾਡੀ ਵਾਰੀ ਆਈ ਪਤੀਲਾ ਕਰਕੇ, ਯਾਨੀ ਲੜਾਈ ਸਾਰੀ ਹੈ ਜਿਹੜੀ ਉਹ ਮਲਾਈ ਉਹਦੀ ਚੱਲਦੀ ਪਈ ਆ। ਕੁਲਦੀਪ ਸਿੰਘ ਭੋਗਲ ਨੇ ਹੁਣ ਸਿੱਧੇ ਤੌਰ ਤੇ ਮੋਰਚਾ ਖੋਲਿਆ। ਮੇਰੇ ਖਿਆਲ ਦੇ ਨਾਲ ਬਾਕੀ ਸੁਰ ਆਪਾਂ ਜਿੱਦਾਂ ਗੱਲ ਕਰਦੇ ਪਏ ਆ ਕਿ ਟਕਸਾਲੀ ਜਿਹੜੇ ਇੱਥੋਂ ਪੰਜਾਬ ਵਾਲੇ ਉਹ ਜ਼ਰੂਰ ਕਹਿੰਦੇ ਹੋਣੇ ਕਿ ਮਿਲੇ ਸੁਰ ਮੇਰਾ ਤੁਹਾਡਾ, ਸੁਰ ਇਸ ਤਰ੍ਹਾਂ ਦੇ ਮਿਲਦੇ ਰਹਿਣ ਤੇ ਕੰਮ ਠੀਕ ਚੱਲੂਗਾ, ਕਿਉਂਕਿ ਉਧਰੋਂ ਦਿੱਲੀ ਦਾ ਦਬਾਅ, ਉਧਰੋਂ ਪੰਜਾਬ ਦਾ ਦਬਾਅ। ਤਾਂ ਹੁਣ ਦੇਖਣਾ ਹੋਏਗਾ ਕਿ ਪ੍ਰਧਾਨ ਸਾਹਿਬ ਕਿੱਦਾਂ ਨਜਿੱਠਦੇ ਇਸ ਚੀਜ਼ ਨੂੰ। ਅੱਜ ਸਵਾਲ ਕੀਤਾ ਗਿਆ ਸੀਗਾ ਪੱਤਰਕਾਰਾਂ ਵੱਲੋਂ, ਤਾਂ ਪ੍ਰਧਾਨ ਸਾਹਿਬ ਟਾਲ ਕੇ ਛੱਡੋ ਯਾਨੀ ਉਟਾਲਾ ਮਾਰ ਜਾਂਦੇ ਆ ਜਿੱਦਾਂ। ਪਰ ਇਹ ਜ਼ਰੂਰ ਆ ਕਿ ਜਿਸ ਦੌਰ ਦੇ ਵਿੱਚ ਅਕਾਲੀ ਭਾਜਪਾ ਦਾ ਰਿਸ਼ਤਾ ਜਿਹੜਾ ਉਹ ਵੀ ਟੁੱਟ ਤੜਕ ਕੇ ਚੱਲਦਾ ਪਿਆ, ਤਾਂ ਉਸ ਦੌਰ ਦੇ ਵਿੱਚ ਜਿਹੜੀ ਟੁੱਟ ਭੱਜ ਇਹਨਾਂ ਦੇ ਅੰਦਰ ਹੋ ਰਹੀ ਆ, ਇਹ ਕੋਈ ਸ਼ੁਭ ਸੰਕੇਤ ਨਹੀਂ, ਖਾਸ ਤੌਰ ਤੇ ਉਸ ਸਮੇਂ ਜਦੋਂ ਅਕਾਲੀ ਆ ਜਿਹੜੇ ਬੜੀ ਸ਼ਿੱਦਤ ਦੇ ਨਾਲ ਜਦੋਜਹਿਦ ਕਰਦੇ ਪਏ ਆ ਕਿ ਕਿਸੇ ਤਰੀਕੇ ਨਾਲ ਉੱਤੇ ਆ ਜਾਈਏ। ਜੀ ਜੀ, ਅਗਲੀ ਗੱਲ ਕਰਦੇ ਹਾਂ। ਅਕਸ਼ੇ ਕੁਮਾਰ ਪੰਜਾਬ ਤੋਂ ਉਮੀਦਵਾਰ ਹੋ ਸਕਦਾ, ਮੀਡੀਆ ਦੇ ਵਿੱਚ ਚਰਚੇ ਆ। ਲੱਗਦਾ ਆ ਕਿ ਪੰਜਾਬ ਨੂੰ ਭੱਜ ਰਹੇ ਆ ਸਾਰੇ। ਸਹੀ ਗੱਲ ਆ। ਅਕਸ਼ੇ ਕੁਮਾਰ ਜੇ ਮੰਨ ਲਓ ਭਾਰਤੀ ਜਨਤਾ ਪਾਰਟੀ ਦੀ ਸੀਟ ਤੋਂ ਚੋਣ ਲੜਦਾ ਤਾਂ ਉਹ ਪੰਜਾਬ ਦੇ ਵਿੱਚ ਹੀ ਆਊਗਾ। ਹਾਲਾਂਕਿ ਇਹ ਚਰਚਾ ਮੀਡੀਆ ਦਾ ਚਰਚਾ ਤੁਹਾਨੂੰ ਪਤਾ ਹੀ ਆ, ਇੱਥੇ ਬਠਿੰਡੇ ਚੋਂ ਇਹਨਾਂ ਨੇ ਪਤਾ ਨਹੀਂ ਕਿਹੜੇ ਨੂੰ ਟਿਕਟਾਂ ਦਵਾ ਵੀ ਦਿੱਤੀਆਂ। ਇਹ ਮੀਡੀਆ ਦੇ ਚਰਚੇ ਆ। ਪਰ ਵਰਿੰਦਰ ਸਹਿਵਾਗ ਵੀ ਇੱਕ ਨਾਂ ਲਿਆ। ਵਰਿੰਦਰ ਸਹਿਵਾਗ ਤੋਂ ਇਲਾਵਾ ਆ ਜਿਹੜਾ ਰਾਜਪਾਲ ਆ ਇੱਥੇ ਸਾਡੇ ਗੁਆਂਢੀ ਸੂਬੇ ਹਿਮਾਚਲ ਦਾ, ਇਹਦੇ ਬਾਰੇ ਵੀ ਇੱਕ ਚਰਚਾ ਚੱਲਣ ਰਹੀ ਆ ਕਿ ਇਹਨੂੰ ਵੀ ਟਿਕਟ ਦਿੱਤੀ ਜਾ ਸਕਦੀ। ਹੁਣ ਤੁਸੀਂ ਦੇਖ ਲਓ ਕਿ ਰਾਜਪਾਲ ਜਿਹੜਾ ਸੰਵਿਧਾਨ ਦਾ ਪ੍ਰਤੀਕ ਆ ਉਹ ਵੀ ਟਿਕਟ ਦੀ ਦੌੜ ਦੇ ਵਿੱਚ ਆ। ਇਹਦਾ ਮਤਲਬ ਕਿ ਰਾਜਪਾਲ ਨਹੀਂ, ਉਹ ਕਾਜਪਾਲ ਆ, ਉਹ ਕੇਂਦਰ ਦਾ ਹੀ ਕਾਜਪਾਲ ਦਾ, ਸੰਵਿਧਾਨ ਦਾ ਨਹੀਂ, ਕੇਂਦਰ ਦਾ ਕਾਜਪਾਲ ਆ ਜਾਂਦਾ। ਰਾਜਪਾਲ ਦੀ ਪਦਵੀ ਵੀ ਜਿਹੜੀ ਆ ਉਹ ਅੱਜ ਦੀ ਰਾਜਨੀਤੀ ਨੇ ਦਾਗਦਾਰ ਕੀਤੀ ਪਈ ਆ। ਖੈਰ ਵਰਿੰਦਰ ਸਹਿਵਾਗ ਦਾ ਤੇ ਅਕਸ਼ੇ ਕੁਮਾਰ ਦਾ ਇਸ ਵੇਲੇ ਫੁੱਲ ਚਰਚਾ ਕਿ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਟਿਕਟ ਦੇ ਸਕਦੀ ਆ।
क्योंकि वरिंदर सहवाग, मुल्तान का सुल्तान वीरू, ਉਹਨੂੰ ਤੇ हरियाणे चो ही टिकट मिल सकती है क्योंकि वो झज्जर का जम पलिया। मैनू जितों तक पता हरियाणवी आ, झज्जर जिले का ਉਹਦਾ जन्म आ, हालांकि बाद ਦੇ ਵਿੱਚ ਦਿੱਲੀ शिफ्ट होया। ਤਾਂ ਉਹਨੂੰ हरियाणे चो शायद ये उतार सकते हैं क्योंकि एक चीज ਜਿਹੜੀ ਆ ਨਾ ਉਹ ਤੁਸੀਂ ਧਿਆਨ ਚ ਰੱਖਿਓ ਕਿ RSS ਦਾ ਕਾਡਰ ਬੜਾ ਮਜ਼ਬੂਤ ਆ। ਇਹ ਹਮੇਸ਼ਾ ਕੀ ਕਰਦੇ ਆ ਕਿ ਜਦੋਂ ਵੀ ਇਲੈਕਸ਼ਨ ਹੁੰਦਾ ਉਦੋਂ ਪਹਿਲਾਂ ਇੱਕ ਅੰਦਰੂਨੀ ਸਰਵੇ ਕਰਾ ਲੈਂਦੇ ਆ। ਤਾਂ ਉਹ ਜਿਹੜਾ ਅੰਦਰੂਨੀ ਸਰਵੇ ਹੁੰਦਾ ਬਹੁਤ ਹੱਦ ਤੱਕ ਇਹਨਾਂ ਨੂੰ ਚਾਨਣ ਕਰਾ ਦਿੰਦਾ ਕਿ ਕਿਹੜਾ ਬੰਦਾ ਮਜ਼ਬੂਤ ਪੋਜੀਸ਼ਨ 'ਚ ਆ, ਕਿਹੜਾ ਬੰਦਾ ਕਮਜ਼ੋਰ ਪੋਜੀਸ਼ਨ 'ਚ ਆ। ਤਾਂ ਐਤਕੀ ਵਾਹਵਾ ਇਹਨਾਂ ਦੇ MP ਆ ਜਿਹੜੇ ਉਹ ਹਾਰਨ ਵਾਲੀ ਪੋਜੀਸ਼ਨ ਦੇ ਵਿੱਚ ਆ। ਤਾਂ RSS ਨੇ ਇਹ ਅੰਦਰੂਨੀ ਸਰਵੇ ਆ ਜਿਹੜਾ ਉਹ ਅੱਜ ਤੋਂ ਕਈ ਮਹੀਨੇ ਪਹਿਲਾਂ ਹੀ ਕਰਵਾ ਲਿਆ ਸੀਗਾ। ਤਾਂ ਇਹ ਇਸੇ ਫਰਾਕ ਦੇ ਵਿੱਚ ਆ ਕਿ ਵੱਧ ਤੋਂ ਵੱਧ ਸੈਲੀਬ੍ਰਿਟੀ ਜਾਂ ਵੱਧ ਤੋਂ ਵੱਧ ਨਾਮਚੀਨ ਬੰਦੇ ਆ ਜਿਹੜੇ ਉਹ ਮੈਦਾਨ 'ਚ ਉਤਾਰੇ ਜਾਣ, ਵੱਧ ਤੋਂ ਵੱਧ ਟਿਕਟਾਂ ਰਿਪਲੇਸ ਕਰ ਦਿੱਤੀਆਂ ਜਾਣ। ਤੇ ਦੇਖੋ ਜੀ ਉਹ ਤਾਂ ਮਾੜਾ ਨਿਕਲਿਆ, ਹੁਣ ਕਿਸੇ ਦੇ ਮਨ ਦੇ ਵਿੱਚ ਵੜ ਕੇ ਥੋੜਾ ਵੇਖੀਦਾ, ਆਪਾਂ ਬੰਦਾ ਹੀ ਬਦਲ ਦਿੱਤਾ। ਉਹ ਧੰਦਾ ਨਹੀਂ ਬਦਲਿਆ ਜਾਂਦਾ, ਬੰਦਾ ਬਦਲ ਦਿੱਤਾ ਜਾਂਦਾ। ਤਾਂ ਇਹ ਇੱਕ ਇਹਨਾਂ ਦੀ ਟੈਕਟਿਕ ਆ, ਇੱਕ ਇਹਨਾਂ ਦਾ ਰਾਜਨੀਤਿਕ ਪੈਂਤੜਾ ਵਾ ਕਿ ਸੈਲੀਬ੍ਰਿਟੀ ਆ ਜਿਹੜੇ ਜਿਨ੍ਹਾਂ ਨੂੰ ਕੰਮ ਦਿੱਤਾ ਉਹਨਾਂ ਤੋਂ ਕੰਮ ਹੁਣ ਥੋੜਾ ਜਿਹਾ ਲਿਆ ਵੀ ਜਾਵੇ। ਤਾਂ ਅਕਸ਼ੇ ਕੁਮਾਰ ਬਾਰੇ ਚਰਚਾ ਇਹ ਵਾ ਕਿ ਗੁਰਦਾਸਪੁਰ ਤੋਂ ਇਹਨੂੰ ਮੈਦਾਨ 'ਚ ਉਤਾਰਿਆ ਜਾਵੇ ਕਿਉਂਕਿ ਇੱਥੇ ਪਹਿਲਾਂ ਹੀ ਸੈਲੀਬ੍ਰਿਟੀ ਸੀਗਾ, ਜਿਹਦਾ ਇੰਤਕਾਲ ਹੋ ਗਿਆ। ਤਾਂ ਹੁਣ ਅਕਸ਼ੇ ਕੁਮਾਰ ਤੇ ਨਿਗਾਹ ਕਿ ਗੁਰਦਾਸਪੁਰ ਦੇ ਵਿੱਚ ਇਹ ਜਿੱਤ ਦਵਾ ਸਕਦਾ। ਪਰ ਮੇਰਾ ਮੰਨਣਾ ਕਿ ਇਹ ਦਾ ਜਿਹੜਾ ਇਹਨਾਂ ਨੂੰ ਪੁੱਠਾ ਪੈ ਸਕਦਾ। ਹਾਲਾਂਕਿ ਮੀਡੀਆ ਦਾ ਚਰਚਾ, ਇਹਦੇ ਤੇ ਬਹੁਤਾ ਚਰਚਾ ਕਰਨਾ ਵੀ ਨਹੀਂ ਚਾਹੀਦਾ ਜਦੋਂ ਤੱਕ ਐਲਾਨ ਨਹੀਂ ਹੋ ਜਾਂਦਾ। ਪਰ ਜੇ ਅਕਸ਼ੇ ਕੁਮਾਰ ਆਉਂਦਾ, ਕਿਉਂਕਿ ਤੁਹਾਨੂੰ ਪਤਾ ਹੀ ਆ ਬੇਅਦਬੀਆਂ ਦੇ ਮਾਮਲੇ ਦੇ ਵਿੱਚ ਉਲਝਿਆ ਪਿਆ ਔਰ ਹਾਲੇ ਤੱਕ ਉਹਨੂੰ ਕਲੀਨ ਚਿੱਟ ਨਹੀਂ ਦਿੱਤੀ SIT। ਤਾਂ ਜਦੋਂ ਤੱਕ ਉਹਨੂੰ ਕਲੀਨ ਚਿੱਟ ਨਹੀਂ ਮਿਲ ਜਾਂਦੀ ਕਿਸੇ ਮਾਮਲੇ 'ਚ, ਜੇ ਉਹ ਆ ਕੇ ਇੱਥੇ ਪੰਗਾ ਲੈਂਦਾ ਤੇ ਉਹ ਫਿਰ ਪੁੱਠਾ ਪੰਗਾ ਵੀ ਹੋ ਸਕਦਾ, ਜਿਵੇਂ ਸਦੀਕ ਦਾ ਗਾਣਾ ਸੀ ਪੁੱਠਾ ਪੰਗਾ ਲੈ ਲਿਆ ਜਾਈਏ। ਜੀ ਜੀ ਬਿਲਕੁਲ, ਇਹ ਵੀ ਹੋ ਸਕਦਾ ਆਪਣੇ ਕਰੀਅਰ ਨਾਲ ਜਿਹੜੇ ਤਬਾਹ ਕਰ ਲੈਣ ਇੱਧਰ ਨੂੰ ਆਉਂਦੇ ਆਉਂਦੇ। ਪਰ ਗੱਲ ਤੇ ਆ ਨਾ ਵੀ ਹੁਣ ਉੱਧਰੋਂ ਵੀ ਤਾਂ ਛੁੱਟੀ ਰਿਜ਼ਾਈਨ ਲੈਣ ਦਾ ਵੇਲਾ ਆਇਆ ਪਿਆ ਆ। ਅਗਲੀ ਜਿਹੜੀ ਗੱਲ ਕਰੀਏ, ਅਕਾਲ ਤਖ਼ਤ ਦੇ ਜਥੇਦਾਰ ਨੇ ਪੰਥਕ ਮਰਿਆਦਾ ਅਨੁਸਾਰ ਫੈਸਲੇ ਲੈਣ ਦਾ ਅਹਿਦ ਦੁਹਰਾਇਆ। ਹਾਂਜੀ, ਅਹਿਦ ਇਹਨਾਂ ਨੇ ਕੀਤਾ ਪਿਆ, ਅਹਿਦ ਦੁਹਰਾਇਆ ਵਾ। ਪਰ ਕੀ ਇੱਥੋਂ ਪਹਿਲਾਂ ਪੰਥਕ ਮਰਿਆਦਾ ਦੇ ਮੁਤਾਬਕ ਜਿਹੜੀ ਅਕਾਲ ਤਖ਼ਤ ਸਭ ਤੋਂ ਫੈਸਲੇ ਨਹੀਂ ਸੀ ਹੋ ਰਹੇ? ਇਹ ਸਭ ਤੋਂ ਵੱਡਾ ਸਵਾਲ ਆ ਕਿ ਹੁਣ ਜੇ ਅਕਾਲ ਤਖ਼ਤ ਦੀ ਮਰਿਆਦਾ ਦੇ ਮੁਤਾਬਕ ਫੈਸਲੇ ਹੋਣਗੇ, ਜਥੇਦਾਰ ਨੂੰ ਇਹ ਸਵਾਲ ਜ਼ਰੂਰ ਕੀਤਾ ਜਾਣਾ ਚਾਹੀਦਾ ਕਿ ਜਿਹੜਾ ਤੁਹਾਡੇ ਤੋਂ ਪਹਿਲਾਂ ਇੱਥੇ ਸਲੱਖਣਾ ਜਥੇਦਾਰ ਬੈਠਾ ਆਏਗਾ ਉਹਦੇ ਬਾਰੇ ਫਿਰ ਕੀ ਖਿਆਲ ਹੈ। ਖੈਰ ਇਹ ਆਪਣਾ ਹੀ ਖਿਆਲ ਕਦੇ ਵੀ ਜ਼ਾਹਰ ਨਹੀਂ ਕਰਨਗੇ ਕਿਉਂਕਿ ਜਥੇਦਾਰੀ ਆ। ਖੈਰ ਇਹਨਾਂ ਨੇ ਇੱਕ ਤੇ ਕੰਮ ਜਿਹੜਾ ਵਧੀਆ ਕੀਤਾ, ਆਪਾਂ ਪਿਛਲੇ ਦਿਨ ਹੀ ਵੇਖਿਆ ਜਦੋਂ ਅਵਤਾਰ ਸਿੰਘ ਹਿੱਤ ਨੂੰ ਤਨਖਾਹ ਲਾਈ ਗਈ ਤੇ ਉਹਨੂੰ ਬੰਦ ਕਮਰੇ 'ਚ ਨਹੀਂ ਸੱਦਿਆ ਗਿਆ ਜਿੱਦਾਂ ਗਿਆਨੀ ਗੁਰਬਚਨ ਸਿੰਘ ਨੇ ਇੱਕ ਰੀਤ ਦੀ ਪਾਲੀ ਹੋਈ ਸੀਗੀ। ਉਹਨੂੰ ਸੰਗਤ ਦੇ ਵਿੱਚ ਬਿਠਾ ਲਿਆ ਗਿਆ ਔਰ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਫਿਰ ਫਸੀਲ ਤੇ ਖੜ ਕੇ ਉਹ ਤਨਖਾਹ ਜਿਹੜੀ ਲਾਈ ਸੀ। ਤਾਂ ਇਹ ਗਿਆਨੀ ਹਰਪ੍ਰੀਤ ਸਿੰਘ ਦੀ ਜਿਹੜੀ ਇਹ ਪਹਿਲ ਕਦਮੀ ਸੀਗੀ ਉਹਦਾ ਸਾਰਿਆਂ ਨੇ ਸਵਾਗਤ ਕੀਤਾ ਸੀਗਾ ਕਿਉਂਕਿ ਗਿਆਨੀ ਗੁਰਬਚਨ ਸਿੰਘ ਨੇ ਇਹ ਪਰੰਪਰਾ ਬਣਾ ਲਈ ਸੀਗੀ ਕਿ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਬੰਦਾ ਆਉਂਦਾ ਸੀਗਾ ਉਹਨੂੰ ਬੰਦ ਕਮਰੇ 'ਚ ਸੁਣਿਆ ਜਾਂਦਾ ਸੀ। ਹੁਣ ਪਤਾ ਨਹੀਂ ਸੁਣਿਆ ਜਾਂਦਾ ਸੀ ਜਾਂ ਕੁਛ ਆਪਦਾ ਵੀ ਸੁਣਾਇਆ ਜਾਂਦਾ ਸੀ। ਉਸ ਤੋਂ ਬਾਅਦ ਚਲੋ ਮਾਮਲਾ ਜਿਹੜਾ ਉਹ ਜੋ ਵੀ ਧਾਰਮਿਕ ਰਹੁ ਰੀਤਾਂ ਸੀ ਉਹਦੇ ਮੁਤਾਬਕ ਨਜਿੱਠ ਲਿਆ ਜਾਂਦਾ ਸੀਗਾ। ਪਰ ਇਹਨਾਂ ਨੇ ਸੰਗਤ ਦੇ ਸਾਹਮਣੇ ਅਵਤਾਰ ਸਿੰਘ ਨੂੰ ਬਿਠਾਇਆ ਔਰ ਜਿਹੜੀ ਪਰੰਪਰਾ ਟੁੱਟ ਗਈ ਸੀ ਉਸ ਪਰੰਪਰਾ ਨੂੰ ਦੁਬਾਰਾ ਅੱਗੇ ਤੋਰਿਆ। ਤਾਂ ਠੀਕ ਹੈ, ਇਹਨਾਂ ਨੇ ਅਹਿਦ ਦੁਹਰਾਇਆ ਔਰ ਅਸੀਂ ਵੀ ਕਾਮਨਾ ਕਰਦੇ ਹਾਂ, ਅਸੀਂ ਵੀ ਚਾਹੁੰਦੇ ਹਾਂ ਕਿ ਇਹੀ ਚੀਜ਼ਾਂ ਜਿਹੜੀਆਂ ਨੇ ਉਹ ਬਹਾਲ ਹੋਣ ਤਾਂ ਕਿ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਨੂੰ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਪਹੁੰਚੇ। ਦੂਜੇ ਪਾਸੇ ਹੁਣ ਇਹਨਾਂ ਦੀ ਅਗਨੀ ਪ੍ਰੀਖਿਆ ਜਿਹੜੀ ਆ ਵੀ ਜਾਣੀ ਆ ਕਿਉਂਕਿ ਤੁਸੀਂ ਉਹ ਇੱਕ ਵੀਡੀਓ ਵੇਖੀ ਹੋ ਆ ਕਿਸ ਤਰੀਕੇ ਨਾਲ ਉਹ ਬੈਠਾ ਉਹ ਬੰਦਾ ਜਿਹਨੂੰ ਇਹਨਾਂ ਨੇ ਪੰਥਕ ਮਰਿਆਦਾ ਦੇ ਅਨੁਸਾਰ ਮੁੱਖ ਧਾਰਾ 'ਚ ਵਾੜਿਆ ਸੀਗਾ, ਗਿਆਨੀ ਗੁਰਬਚਨ ਸਿੰਘ ਨੇ ਉਹ ਸਾਰਾ ਕੁਛ ਕੀਤਾ ਸੀਗਾ। ਤਾਂ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਹੁਣ ਥੋੜਾ ਜੁਰਤ ਨਾਲ ਵੀ ਫੈਸਲੇ ਲੈਣ ਦਾ ਆਪਣਾ ਜ਼ੋਰ ਵਿਖਾਉਣਾ ਪਏਗਾ। ਅਹਿਦ ਠੀਕ ਆ, ਅਹਿਦ ਤੁਸੀਂ ਲੈ ਲਿਆ ਉਹ ਚੰਗੀ ਗੱਲ ਆ ਔਰ ਗਿਆਨੀ ਹਰਪ੍ਰੀਤ ਸਿੰਘ ਉਹ ਸ਼ਖਸ ਆ ਜਿਹੜੇ ਸਭ ਤੋਂ ਛੋਟੀ ਉਮਰ ਦੇ ਅਕਾਲ ਤਖ਼ਤ ਦੇ ਜਥੇਦਾਰ ਬਣੇ ਔਰ ਸਭ ਤੋਂ ਜ਼ਿਆਦਾ ਪੜ੍ਹਾਈ ਲਿਖਾਈ ਵਾਲੇ। ਇਹਨਾਂ ਤੋਂ ਉਮੀਦਾਂ ਹਾਲੇ ਟਾਈਮ ਕੋਈ ਨਹੀਂ ਹੋਇਆ। ਜੇ ਇਸ ਤਰ੍ਹਾਂ ਦਾ ਕੰਮ ਕਰਕੇ ਦਿਖਾਉਂਦੇ ਜਿੱਦਾਂ ਇਹਨਾਂ ਨੇ ਅਹਿਦ ਲਿਆ, ਨਿਭਾ ਕੇ ਦਿਖਾਉਂਦੇ ਤਾਂ ਵਧੀਆ ਜਥੇਦਾਰਾਂ ਚ ਨਾਂ ਆਪਣਾ ਗਿਣਾ ਸਕਦੇ ਆ। ਨਹੀਂ ਤਾਂ ਦੂਜੀ ਲਿਸਟ ਤੇ ਭਾਈ ਹੈਗੀ ਆ ਨਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਬਰਗਾੜੀ ਮੋਰਚੇ ਦੀ ਅਗਵਾਈ ਨਹੀਂ ਕਰ ਸਕਣਗੇ ਮੰਡ ਤੇ ਸਾਥੀ, ਕਦੋਂ ਦੁਬਾਰਾ ਇਹ ਟਰਾਈ ਕਰ ਰਹੇ ਸ਼ੁਰੂ ਕਰਨ ਦੀ? ਬਸ NRI ਭਰਾ ਤਿਆਰ ਰਹਿਣ, ਜਲਦੀ ਹੋਈ ਆ। ਇਹ ਮੋਰਚਾ ਜਿਹੜਾ
ਤੇ ਮੇਰੇ ਖਿਆਲ ਦੇ ਨਾਲ ਇਹਨਾਂ ਨੇ 15 ਫਰਵਰੀ ਤੋਂ ਐਲਾਨਿਆ ਹੋਇਆ, ਕਿਉਂਕਿ ਦੇਖੋ ਮਸਲਾ ਕੀ ਸੀਗਾ ਕਿ ਜਿਸ ਤਰੀਕੇ ਨਾਲ ਅਖੀਰ 'ਚ ਉੱਥੇ ਖੇਪ ਪਾਈ ਗਈ, ਉਹ ਪਤਾ ਹੀ ਆ ਤੁਹਾਨੂੰ, ਬਾਅਦ ਦੇ ਵਿੱਚ ਇੱਕ ਵਿਵਾਦ ਬਣ ਗਿਆ, ਇੱਥੋਂ ਤੱਕ ਕਿ ਜਿਹੜੇ ਮੁਤਵਾਜ਼ੀ ਜਥੇਦਾਰ ਸੀਗੇ ਉਹ ਤਿੰਨੋਂ ਆਪੋ ਵਿੱਚ ਦੀ ਜੁੱਟ ਪਏ, ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਨ ਲੱਗ ਪਏ, ਤੇ ਕਾਫੀ ਫਿਰ ਉਦੋਂ ਵਿਰੋਧ ਕੀਤਾ ਸੀਗਾ ਲੋਕਾਂ ਨੇ। ਇੱਕ ਤੇ ਇਹ ਸੀਗਾ ਕਿ ਸੰਗਤ ਦੀ ਸਲਾਹ ਨਹੀਂ ਲਈ ਗਈ, ਐਨ ਮੌਕੇ ਤੇ ਆ ਕੇ ਜਦੋਂ ਬਹੁਤ ਜ਼ਿਆਦਾ ਦਬਾਅ ਬਣ ਚੁੱਕਿਆ ਸੀਗਾ ਗੌਰਮੈਂਟ ਤੇ, ਉਸ ਸਮੇਂ ਉਹ ਮੋਰਚਾ ਜਿਹੜਾ ਚੁੱਕ ਦਿੱਤਾ ਗਿਆ ਔਰ ਮੰਗਾਂ ਦਾ ਕੀਤਾ ਗਿਆ ਕਿ ਜੇ ਨਾ ਮੰਨੀਆਂ ਗਈਆਂ ਅਸੀਂ ਫੇਰ ਕਰਾਂਗੇ। ਬਾਅਦ ਦੇ ਵਿੱਚ ਉਹ ਕਿਹੜੀਆਂ ਮੰਗਾਂ ਮੰਨੀਆਂ ਗਈਆਂ, ਕਹਿੰਦੇ ਸੀਗੇ ਕਿ ਇੰਨੇ ਦਿਨ ਦਾ ਅਲਟੀਮੇਟਮ, ਕਿੱਧਰ ਗਿਆ ਅਲਟੀਮੇਟਮ, ਕਿਸੇ ਨੇ ਕੋਈ ਕੰਨ ਹੀ ਨਹੀਂ ਧਰਿਆ। ਉਸ ਤੋਂ ਬਾਅਦ ਹੋਇਆ ਕੀ ਸੀਗਾ ਕਿ ਜਗਤਾਰ ਸਿੰਘ ਹਵਾਰਾ ਨੇ ਇੱਕ ਕਮੇਟੀ ਬਣਾ ਦਿੱਤੀ ਸੀ। ਉਹ ਕਮੇਟੀ ਸੀਗੀ ਜਿਹੜੀ 5 ਮੈਂਬਰੀ ਕਮੇਟੀ, ਵੈਸੇ ਉਹਦੇ ਤੇ ਵੀ ਵਿਵਾਦ ਹੋ ਗਿਆ, ਤੁਹਾਨੂੰ ਪਤਾ ਕਿ ਵਿਵਾਦ ਬੜੇ ਹੁੰਦੇ ਆ। ਫਿਰ ਉਸ ਤੋਂ ਬਾਅਦ ਹੁਣ ਉਸੇ 5 ਮੈਂਬਰੀ ਕਮੇਟੀ ਨੇ ਅੱਗੇ ਕਰ ਦਿੱਤੀ ਆ, ਇਹ ਕਹਿੰਦੇ ਆ ਕਿ ਅਸੀਂ ਤਜਵੀਜ਼ ਭੇਜੀ ਆ ਭਾਈ ਹਵਾਰਾ ਪਾਸ ਕਿ ਨਵੀਂ 21 ਮੈਂਬਰੀ ਕਮੇਟੀ ਬਣਾ ਦਿੱਤੀ ਜਾਵੇ। ਮਤਲਬ ਕਿ ਜਿਹੜੇ ਮੁਤਵਾਜ਼ੀ ਜਥੇਦਾਰ ਆ ਉਹਨਾਂ ਨੂੰ ਜਿਹੜਾ 15 ਫਰਵਰੀ ਤੋਂ ਬਰਗਾੜੀ 'ਚ ਮੋਰਚਾ ਲਾਇਆ ਜਾ ਰਿਹਾ, ਕਿਸੇ ਪ੍ਰਕਾਰ ਦੀ ਕੋਈ ਕਮਾਂਡ ਨਹੀਂ ਦਿੱਤੀ ਜਾਊਗੀ, ਤਾਂ ਇੱਕ 21 ਮੈਂਬਰੀ ਕਮੇਟੀ ਹੋਊਗੀ ਜੋ ਸਾਰਾ ਇਸ ਮਾਮਲੇ ਦਾ ਦੇਖ ਰੇਖ ਕਰੂਗੀ। ਤੋ ਇਹ ਵਿਚਾਰ ਇਹਨਾਂ ਨੇ ਦੇ ਦਿੱਤੇ ਆ, ਯਾਨੀ ਕੁੱਲ ਮਿਲਾ ਕੇ ਕਹਿ ਲਈਏ ਕਿ ਭਾਈ ਮੰਡ, ਭਾਈ ਦਾਦੂਵਾਲ ਤੇ ਭਾਈ ਅਜਨਾਲਾ, ਇਹਨਾਂ ਨੂੰ ਸਾਰੀ ਖੇਡ ਦੇ ਵਿੱਚੋਂ ਜੋ ਬਰਗਾੜੀ ਮੋਰਚੇ 'ਚ ਜੋ ਵੀ ਚੱਲਣਾ, ਤਾਂ ਇਹਨਾਂ ਨੇ ਸਾਰੇ ਗੇਮ ਪਲਾਨ ਦੇ ਵਿੱਚੋਂ ਉਹਨਾਂ ਨੂੰ ਬਾਹਰ ਕਰ ਦਿੱਤਾ ਕਿ ਉਹਨਾਂ ਦੇ ਹੱਥ ਕੋਈ ਵਾਗਡੋਰ ਨਹੀਂ ਹੋਏਗੀ। ਹੁਣ ਇਹ ਦੇਖਦੇ ਆ ਕਿ ਪਹਿਲੀ ਗੱਲ ਤਾਂ ਇਹ ਆ ਕਿ ਜਿੱਦਾਂ ਹੁਣ ਇਹਨਾਂ ਨੇ ਐਲਾਨੀਆ ਕਹਿ ਦਿੱਤਾ ਕਿ 15 ਫਰਵਰੀ ਨੂੰ ਅਸੀਂ ਉੱਥੇ ਮੋਰਚਾ ਸ਼ੁਰੂ ਕਰਨਾ, ਤਾਂ ਕੀ ਗੌਰਮੈਂਟ ਉੱਥੇ ਮੋਰਚਾ ਲੱਗਣ ਦਊਗੀ, ਦੁਬਾਰਾ ਫਿਰ ਉਹ ਨੌਬਤ ਆਉਣ ਦਊਗੀ? ਤੇ ਜੇ ਮੋਰਚਾ ਲੱਗਦਾ ਤਾਂ ਜਿਸ ਤਰੀਕੇ ਨਾਲ ਹੁਣ ਪਹਿਲਾਂ ਤੇ ਭਾਈ ਹਵਾਰਾ ਨੇ ਸਾਰੇ ਇਹਨਾਂ ਦੇ ਫੈਸਲੇ ਰੱਦ ਕਰ ਦਿੱਤੇ ਸੀਗੇ, 5 ਮੈਂਬਰੀ ਕਮੇਟੀ ਬਣਾਈ, ਉਹਦੇ ਵੀ 2 ਮੈਂਬਰਾਂ ਤੇ ਕਾਫੀ ਵਿਵਾਦ ਚੱਲਦਾ ਪਿਆ, ਕਾਫੀ ਸੁਰਖੀਆਂ ਵੀ ਲੱਗੀਆਂ, ਕਾਫੀ ਜਾਬਾਂ ਦੇ ਭੇੜ ਹੋਣ ਡਏ ਉਹਨਾਂ ਦੇ ਵੀ। ਤਾਂ ਇਹ ਜਿਹੜੇ 5 ਚੁਣੇ ਗਏ ਆ ਪਤਵੰਤੇ ਸੱਜਣ, ਜਿਨ੍ਹਾਂ ਨੇ 21 ਮੈਂਬਰੀ ਕਮੇਟੀ ਦੀ ਤਜਵੀਜ਼ ਰੱਖੀ ਆ, ਕਿ ਉਹ 21 ਮੈਂਬਰੀ ਕਮੇਟੀ ਹੈ ਜਿਹੜੀ ਉਹ ਸਰਵਪ੍ਰਵਾਨਿਤ ਹੋਏਗੀ। ਸੋ ਕਾਫੀ ਸਵਾਲਾਤ ਨੇ, ਦੇਖਦੇ ਆ ਕਿ ਕੀ ਬਣਦਾ। ਔਰ ਸਭ ਤੋਂ ਵੱਡਾ ਸਵਾਲ ਤੇ ਇਹ ਆ ਕਿ ਕੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੁਬਾਰਾ ਉਹੋ ਜਿਹਾ ਮੌਕਾ ਦਊਗੀ ਜਿਹੜਾ ਮੌਕਾ ਅੱਗੇ ਦੇ ਕੇ ਇਹਨਾਂ ਨੇ ਬਹੁਤ ਮੁਸ਼ਕਲ 'ਚ ਪਾ ਲਿਆ ਸੀ ਖੁਦ। ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਮਿੰਟੂ ਜੀ, ਇੱਕ ਸੱਜੇ ਕਾਰਜ ਵਿੱਚ ਪੰਜਾਬੀ ਨੇ ਮਿਸਾਲ ਕਾਇਮ ਕੀਤੀ ਆ। ਹਾਂ, ਪੰਜਾਬੀ ਨਹੀਂ, ਪੰਜਾਬੀਆਂ ਨੂੰ ਕਹਿ ਸਕਦੇ ਆ ਕਿ ਚੰਗਾ ਕਹਿਣਾ ਬਣਦਾ ਇਹੋ ਜਿਹੇ ਮਾਮਲੇ 'ਚ, ਕਿਉਂਕਿ ਬਹੁਤ ਘੱਟ ਖੇਤਰ ਰਹਿ ਗਏ ਆ। ਵੈਸੇ ਤੇ ਬਹੁਤ ਚੜਾਈਆਂ ਨੇ ਪੰਜਾਬੀਆਂ ਦੀ ਅੱਜ ਵੀ, ਪਰ ਬਹੁਤ ਘੱਟ ਖੇਤਰ ਰਹਿ ਗਏ ਆ ਜਦੋਂ ਇੰਡੀਆ 'ਚ ਇਸ ਤਰ੍ਹਾਂ ਕੋਈ ਖਬਰ ਆਉਂਦੀ ਹੈ ਕਿ ਹਾਂਜੀ ਫਲਾਣੇ ਕਾਰਜ ਦੇ ਵਿੱਚ, ਫਲਾਣੇ ਕੰਮ ਦੇ ਵਿੱਚ, ਫਲਾਣੇ ਖੇਤਰ ਦੇ ਵਿੱਚ ਪੰਜਾਬੀ ਨੰਬਰ 1 ਆ, ਪਰ ਦੂਸਰੇ ਪਾਸੋਂ ਪੰਜਾਬੀ ਨੰਬਰ 1 ਜ਼ਰੂਰ ਹੁੰਦੇ ਆ। ਖੈਰ, ਇਹ ਚੰਗੇ ਕੰਮ ਦੇ ਵਿੱਚ ਪਹਿਲੇ ਨੰਬਰ ਤੇ ਆਏ ਆ, ਸ਼ਲਾਘਾ ਵੀ ਕਰਨੀ ਚਾਹੀਦੀ ਆ, ਸਲਾਹਤ ਵੀ ਕਰਨੀ ਬਣਦੀ ਆ, ਕਿਉਂਕਿ ਅੱਖਾਂ ਦਾਨ ਮਹਾਨ ਦਾਨ ਗਿਣਿਆ ਗਿਆ, ਨੇਤਰਦਾਨ ਮਹਾਨ ਦਾਨ। ਨੇਤਰਦਾਨ ਦੇ ਮਾਮਲੇ 'ਚ ਦੱਸਦੇ ਕਿ ਪੰਜਾਬੀਆਂ ਨੇ ਬਾਜ਼ੀ ਮਾਰੀ ਆ, ਔਰ ਇੰਨਾ ਜ਼ਿਆਦਾ ਨੇਤਰਦਾਨ ਕੀਤਾ ਵਾ ਕਿ ਜੋ ਸਾਡੇ ਆਈ ਬੈਂਕ, ਖਾਸ ਤੌਰ ਤੇ ਪੁਨਰਜੋਤ ਆਈ ਬੈਂਕ ਹੈ ਜਿਹੜਾ, ਉਹਨਾਂ ਨੂੰ ਅਪੀਲ ਕਰਨੀ ਪਈ ਆ ਗੁਆਂਢੀ ਸਟੇਟਾਂ ਵਾਸਤੇ ਕਿ ਭਾਈ ਸਾਡੇ ਕੋਲੋਂ ਅੱਖਾਂ ਦੀ ਜੋਤ ਲੈ ਜਾਓ ਜੇ ਤੁਹਾਨੂੰ ਚਾਹੀਦੀ ਹੈ, ਕਿਉਂਕਿ ਸਾਡੇ ਇੱਥੇ ਲੋੜਵੰਦ ਜਿਹੜੇ ਆ ਉਹ ਬਹੁਤ ਘੱਟ ਨਿਕਲ ਰਹੇ ਆ, ਜਦ ਕਿ ਨੇਤਰਦਾਨੀ ਬਹੁਤ ਤਾਦਾਦ ਦੇ ਵਿੱਚ ਅੱਗੇ ਆਉਂਦੇ ਪਏ ਆ। ਸੋ ਇਹ ਇੱਕ ਬੜੀ ਮਾਣ ਵਾਲੀ ਗੱਲ ਆ। ਔਰ ਇਹ ਜਿਹੜਾ ਆਈ ਬੈਂਕ ਸੀ ਸ਼ਾਇਦ 1992 ਤੋਂ ਸ਼ੁਰੂ ਹੋਇਆ ਸੀਗਾ, ਤੇ ਹੁਣ ਤੱਕ ਦੱਸਦੇ ਆ ਕਿ ਇਕੱਲੇ ਇਸ ਆਈ ਬੈਂਕ ਨੂੰ 6800 ਲੋਕ ਆਪਣੇ ਨੇਤਰਦਾਨ ਕਰ ਚੁੱਕੇ ਆ। ਤਾਂ ਇਹ ਇੱਕ ਬਹੁਤ ਵੱਡੀ, ਮੈਂ ਕਹੂੰਗਾ ਕਿ ਪੰਜਾਬੀਆਂ ਦੀ ਦਿਆਨਤਦਾਰੀ ਹੈ। ਵੈਸੇ ਪੰਜਾਬੀ ਦਿਆਨਤਦਾਰ ਆ, ਚਾਹੇ ਉਹ ਲੱਖ ਸੰਕਟਾਂ 'ਚ ਜੂਝਦੇ ਹੋਣ, ਲੱਖ ਮੁਸੀਬਤਾਂ 'ਚੋਂ ਲੰਘਦੇ ਹੋਣ। ਪਰ ਦੂਸਰੇ ਪੱਖ ਤੋਂ ਮੈਂ ਇੱਕ ਚੀਜ਼ ਜ਼ਰੂਰ ਕਹਿਣੀ ਚਾਹੂੰਗਾ ਕਿ ਮੈਂ ਇੱਕ ਰਿਪੋਰਟ ਪੜ੍ਹਦਾ ਪਿਆ ਸੀਗਾ, ਸਾਊਥ ਦੇ ਜਿਹੜੇ ਰਾਜ ਆ ਉੱਧਰ ਔਰਗਨ ਡੋਨੇਟ ਦਾ ਬਹੁਤ ਜ਼ਿਆਦਾ ਚੱਲਣ ਹੈ, ਜਦ ਕਿ ਅਸੀਂ ਪੰਜਾਬੀ ਇਸ ਮਾਮਲੇ 'ਚ ਫਾੜੀ ਨੇਤਰਦਾਨ 'ਚ ਅੱਗੇ ਆਉਂਦੇ ਆ, ਪਰ ਕੁਛ ਮਾਮਲਿਆਂ 'ਚ ਤੇ ਕੋਈ ਭਰਮ ਜੇ ਬਣੇ ਆ, ਉਹ ਜਿੱਦਾਂ ਆਪਾਂ ਦੇਖਦੇ ਹੀ ਆ ਕਿ ਉਹ ਕੁਛ ਭਰਮ ਇਸ ਤਰ੍ਹਾਂ ਦੇ ਫੈਲੇ ਆ ਸਮਾਜ ਦੇ ਵਿੱਚ ਜਿਨ੍ਹਾਂ ਨੂੰ ਆਸਾਨੀ ਨਾਲ ਛੱਡਦਾ ਨਹੀਂ ਹੈ ਸਮਾਜ। ਜਿੱਦਾਂ ਸਾਡੇ ਇੱਥੇ ਇੱਕ ਚੀਜ਼ ਜਿਹੜੀ ਆ ਬੜੀ ਦੁਹਰਾਈ ਜਾਂਦੀ ਆ ਵਾਰ-ਵਾਰ ਕਿ ਜਿਸ ਤਰ੍ਹਾਂ ਕੋਈ ਅੰਗਦਾਨ ਕਰ ਦੇਵੇ ਤੇ ਅਗਲੇ ਜਨਮ ਦੇ ਵਿੱਚ ਉਹ ਅੰਗਹੀਣ ਪੈਦਾ ਹੁੰਦਾ। ਤਾਂ ਇਹ ਚੀਜ਼ ਨੇ ਸਾਡਾ ਕਿਤੇ ਨਾ ਕਿਤੇ ਨੁਕਸਾਨ ਜ਼ਰੂਰ ਕੀਤਾ। ਇਸ ਪਾਸੇ ਵੀ ਜੇ ਪੰਜਾਬੀ ਲੱਗਣ, ਕਿਉਂਕਿ ਸਾਡੇ ਬਹੁਤ ਸਾਰੇ ਭੈਣ ਭਰਾ ਜਿਹੜੇ ਉਹ ਔਰਗਨ, ਜਿਹੜਾ ਲੋੜੀਂਦਾ ਔਰਗਨ ਹੁੰਦਾ ਉਹ ਡੋਨੇਟ ਜਿਹੜਾ ਲੋਕ ਕਰਦੇ ਆ, ਉਹਨਾਂ ਦੀ ਘਾਟ ਕਰਕੇ ਹੀ ਚੱਲ ਵੱਸਦੇ ਆ।
ਤਾਂ ਵੱਧ ਤੋਂ ਵੱਧ ਜੇ ਇਸ ਤਰ੍ਹਾਂ ਦੇ ਡੋਨਰ ਆਉਣ ਤਾਂ ਮੇਰੇ ਖਿਆਲ ਦੇ ਨਾਲ ਇਸ ਪਾਸੇ ਵੀ ਬਹੁਤ ਕੁਝ ਕੀਤਾ ਜਾ ਸਕਦਾ। ਪਰ ਇਹਦੇ ਲਈ ਚੇਤਨਤਾ ਦੀ ਜ਼ਰੂਰਤ ਹੈ, ਜਾਗਰਤੀ ਦੀ ਜ਼ਰੂਰਤ ਹੈ, ਜਿਹੜੀ ਕਿ ਸਰਕਾਰ ਵੱਲੋਂ ਚਾਹੇ ਕੋਈ ਅਕਾਲੀਆਂ ਦੀ ਹੋਵੇ ਚਾਹੇ ਕਾਂਗਰਸੀਆਂ ਦੀ ਬਹੁਤ ਘੱਟ ਕੀਤੀ ਜਾਂਦੀ। ਜੀ ਜੀ ਮਿੰਟੂ ਜੀ, ਇੱਕ ਖਬਰ ਆ ਰਹੀ ਹੈ UK ਤੋਂ, ਕਹਿੰਦੇ ਉੱਥੋਂ ਦੇ ਜਿਹੜੇ ਗ੍ਰਹਿ ਸਕੱਤਰ ਆ ਸਾਜਿਦ ਜਾਵੇਦ, ਉਹਨਾਂ ਨੇ ਵਿਜੇ ਮਾਲਿਆ ਦੀ ਹਵਾਲਗਿਰੀ ਦੇ ਉੱਤੇ ਮੋਹਰ ਲਾ ਦਿੱਤੀ ਹੈ। 14 ਦਿਨਾਂ ਦਾ ਉਹਨੂੰ ਜਿਹੜੀ ਮੁਹਲਤ ਦਿੱਤੀ ਆ ਅਪੀਲ ਕਰਨ ਦੇ ਲਈ। ਕੀ ਲੱਗਦਾ ਵੀ ਇਲੈਕਸ਼ਨਾਂ ਤੋਂ ਪਹਿਲਾਂ ਵਿਜੇ ਮਾਲਿਆ ਭਾਗ ਲਿਆ ਵਾਪਸ ਆ ਜਾਊਗਾ, ਘਰ ਵਾਪਸੀ ਹੋ ਜੂ? ਹਾਂ, ਵਿਜੇ ਮਾਲਿਆ, ਮੈਨੂੰ ਨਾਮ ਭੁੱਲ ਗਿਆ ਸੀ, ਵਿਜੇ ਮਾਲਿਆ ਮਾਲ ਲਿਆ ਤੋਂ ਭਾਗ ਲਿਆ ਜੀ। तो लगता नहीं है, देखो क्योंकि अपील वास्ते ਉਹਨੂੰ टाइम ही दे ਦਿੱਤਾ ਗਿਆ ਪਹਿਲਾਂ। और ਜੇ ਤੁਸੀਂ ਦੇਖੋਗੇ ਕਿਉਂਕਿ ਜਿਹੜਾ ਇੰਡੀਆ ਦਾ ਕਾਨੂੰਨ ਆ ਉਹ ਰਲਦਾ ਮਿਲਦਾ ਜਿਹਾ ਕਾਨੂੰਨ ਹੈ UK ਦੇ ਨਾਲ ਜੀ, ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਪੜਾਅ ਤੁਹਾਨੂੰ ਪਾਰ ਕਰਨੇ ਪੈਂਦੇ ਜੇ ਹਵਾਲਗੀ ਲੈਣੀ ਹੈ ਤੇ। ਮੈਨੂੰ ਲੱਗਦਾ ਕਿ ਅਪੀਲ 'ਚ ਹਾਲੇ ਪੇਚ ਫਸੂਗਾ। ਇਲੈਕਸ਼ਨ ਤੇ ਤੁਹਾਨੂੰ ਪਤਾ ਹੀ ਆ ਕਿ ਸਿਰ ਤੇ ਆਏ ਪਏ ਆ। ਲੱਗਦਾ ਇਹੋ ਆ ਕਿ ਫਰਵਰੀ ਦੇ ਅੰਤ ਤੱਕ ਇਲੈਕਸ਼ਨ ਦਾ ਐਲਾਨ ਹੋ ਸਕਦਾ ਤੇ ਜੇ ਉਹਨੂੰ ਮੰਨ ਲਓ ਅਪੀਲ ਤੇ ਸਮਾਂ ਦੇ ਦਿੱਤਾ ਗਿਆ, ਉਹ ਅਪੀਲ ਕਰਦਾ ਵਾ ਤੇ ਮੰਨ ਕੇ ਚੱਲੋ ਕੋਈ ਸੁਣਵਾਈ ਤੇ ਕੋਈ 4 ਹਫ਼ਤੇ 8 ਹਫ਼ਤੇ ਲੱਗ ਸਕਦੇ ਆ ਵੀ ਸਕਦਾ ਜਾਂ ਨਹੀਂ ਵੀ ਆ ਸਕਦਾ। ਹੁਣ ਇਹ ਨਹੀਂ ਮੈਨੂੰ ਪਤਾ ਕਿ ਕਿੰਨੇ ਪੜਾਅ ਉਹਦੇ ਕੋਲ ਹਾਲੇ ਹੋਰ ਬਚੇ ਆ ਬਦਲ ਦੇ ਰੂਪ 'ਚ, ਕਿੰਨੇ ਕਾਨੂੰਨੀ ਬਦਲ ਨੇ ਉਹਦੇ ਕੋਲ। ਤੇ ਜੇ ਉਹਦੇ ਕੋਲ 1-2 ਬਦਲ ਬਾਕੀ ਆ ਤਾਂ ਮੈਨੂੰ ਨਹੀਂ ਲੱਗਦਾ ਕਿ ਫਿਰ ਉਹ ਇੰਨੀ ਜਲਦੀ ਸਰੈਂਡਰ ਕਰ ਦੂਗਾ। ਉਹ ਬੰਦਾ ਥੋੜਾ ਜਿਹਾ ਢੀਠ ਕਿਸਮ ਦਾ, ਉਹ ਲੜਾਈ ਜਾਰੀ ਰੱਖੂਗਾ। ਇਹ ਤੇ ਨਹੀਂ ਕਹਿ ਸਕਦਾ ਕਿ ਜੰਗ ਜਿੱਤਾਂਗੇ ਜ਼ਰੂਰ, ਪਰ ਇਹ ਜ਼ਰੂਰ ਹੈ ਕਿ ਕੋਸ਼ਿਸ਼ ਉਹ ਲਾਜ਼ਮੀ ਕਰੂਗਾ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਬਚਿਆ ਜਾਵੇ। ਔਰ ਇਹ ਵੀ ਹੈ ਕਿ ਉਹ ਵੀ ਇੰਤਜ਼ਾਰ ਕਰੇਗਾ ਕਿ ਇਲੈਕਸ਼ਨ ਵੇਖਿਆ ਜਾਵੇ ਕਿ ਸਰਕਾਰ ਕਿਹਦੀ ਆਉਂਦੀ ਆ, ਫਿਰ ਵੇਖਾਂਗੇ ਕਿ ਤੇਲ ਕੀ ਕਹਿੰਦਾ, ਤੇਲ ਦੀ ਧਾਰ ਕੀ ਕਹਿੰਦੀ ਜੀ। ਤੇ ਨਾਲੇ ਇਹ ਵੀ ਚਰਚਾਵਾਂ ਸੀਗੀਆਂ ਵੀ ਸ਼ਾਇਦ ਕੋਈ ਇਹਨਾਂ ਦੀ ਆਪਸੀ ਹੋ ਗਈ ਆ, ਤਾਲਮੇਲ ਵੀ ਆ ਜੂਗੇ ਤੇ ਨਾਲੇ ਫਿਰ ਦਾ ਖੇਡਣ ਦੇ ਵਿੱਚ ਵੀ ਵਧੀਆ ਹੋ ਜਾਣਗੇ ਵੀ ਦੇਖੋ ਇੱਕ ਬੰਦਾ ਤਾਂ ਅਸੀਂ ਵਾਪਸ ਲੈ ਆਂਦਾ। ਨਹੀਂ, ਉਹ ਤੇ ਦੇਖੋ ਨਾ, ਹੁਣ ਜੇ ਉਹ ਵਿਸ਼ਵਾਸ ਕਰਦਾ ਤੇ ਤਾਂ ਹੀ ਆ। ਜੇ ਤੇ ਕੋਈ ਸੈਟਿੰਗ ਆ ਫਿਰ ਆਪਾਂ ਨੂੰ ਪਤਾ ਲੱਗ ਹੀ ਜਾਣਾ, ਉਹ ਅਪੀਲ ਨਹੀਂ ਕਰੂਗਾ, ਫਿਰ ਸਰੈਂਡਰ ਕਰ ਦੂਗਾ ਤੇ ਭਾਈ ਮੈਂ ਤੇ ਚੱਲਿਆ ਆਪਣੇ ਵਤਨ, ਮਿੱਟੀ ਵਾਜਾ ਮਾਰਦੀ। ਤੇ ਜੇ ਉਹ ਅਪੀਲ ਕਰਦਾ ਫਿਰ ਇਹਦਾ ਮਤਲਬ ਹੈ ਕਿ ਉਹ ਹਾਰਦਾ। ਦੋਵੇਂ ਚੀਜ਼ਾਂ ਨੇ, ਇਹ ਵਿਖਾ ਸਕਦੇ ਆ ਕਿ ਹਾਂਜੀ ਆ ਅਸੀਂ ਕੀਤਾ ਤੇ ਉਹਨੂੰ ਰਹਿਤ ਦੇ ਸਕਦੇ। ਸੈਟਿੰਗ ਤੇ ਇਹੀ ਹੋ ਸਕਦੀ ਹੈ ਵੱਧ ਤੋਂ ਵੱਧ ਜੀ। ਉਹ ਵੇਖਦੇ ਆ, ਉਹ ਸਾਫ਼ ਹੋ ਜਾਣਾ, ਸਮਾਂ ਹੀ ਸਭ ਕੁਝ ਸਾਫ਼ ਕਰ ਦਿੰਦਾ ਹੁੰਦਾ। ਉਹ ਕਹਿੰਦੇ ਹੁੰਦੇ ਆ ਨਾ ਕਿ बख्शे हम भी ना गए, बख्शे तुम भी ना जाओगे, वक्त जानता है हर चेहरे को बेनकाब करना। तो वक्त हर चेहरे ਨੂੰ ਬੇਨਕਾਬ ਆਪ ਹੀ ਕਰ ਦਿੰਦਾ। ਜੀ ਜੀ ਬਿਲਕੁਲ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।